ਕੁਛ ਵੀ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਸਕਦੇ ਨੇ। ਆ ਜਿਹੜਾ ਫਾਲਸ ਫਲੈਗ ਵਾਲਾ ਮੈਥਡ ਇੰਡੀਅਨ ਰਾਹ ਨੇ ਸਿੱਖਿਆ, ਕਿਹਦੇ ਤੋਂ ਸਿੱਖਿਆ? ਮੋਸਾਦ ਤੋਂ ਹੀ ਸਿੱਖਿਆ। ਉਹੀ ਪਹਿਲਗਾਮ ਹੈ ਜੋ 22 ਅਪ੍ਰੈਲ ਨੂੰ ਕੀਤਾ, ਉਹੀ ਉਸ ਤੋਂ ਪਹਿਲਾਂ ਪੁਲਵਾਮਾ ਸੀ, ਉਹੀ ਉਹਨਾਂ ਨੇ ਉੜੀ ਤੇ ਦੂਜੇ ਤੀਜੇ ਵਾਲੇ ਕੀਤੇ ਹੋਏ ਨੇ। ਕੁਝ ਸਾਲਾਂ ਤੋਂ ਇਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੀ ਮੋਸਾਦ ਦਾ ਪਾਰਟ ਹੈ। ਸੋ ਕੁਛ ਵੀ ਉਹ ਕਰ ਸਕਦੇ ਨੇ ਜਿਹਦੇ 'ਚ ਕਿ ਇਸ ਕਿਸਮ ਦਾ ਹੋਏ ਕਿ ਅਮਰੀਕਾ 'ਚ ਵੀ ਪਬਲਿਕ ਓਪੀਨੀਅਨ ਵੀ ਬਦਲ ਜਾਏ ਕਿ ਹੁਣ ਤਾਂ ਇਸ ਵੇਲੇ ਜਿੰਨੀ ਹੇਟਰੇਡ ਨੇਤਨਯਾਹੂ ਇੱਕ ਵਾਰ ਕ੍ਰਿਮੀਨਲ ਦੇ ਤੌਰ ਤੇ ਇਸ ਨੂੰ ਜਿਹੜੇ ਇਸ ਦੇ ਨਾਲ ਹੈਵੀ ਵਾਰ ਕ੍ਰਿਮੀਨਲ ਹੈ, ਹੁਣ ਇਹਨੂੰ ਵੀ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਬਦਲਣ ਦੇ ਲਈ ਕੁਛ ਨਾ ਕੁਛ ਐਸਾ ਉਹ ਕਰ ਸਕਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 17 ਅਪ੍ਰੈਲ 2026 4 ਵਿਸਾਖ ਨਾਨਕ ਸ਼ਹਿਰ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਮੇਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਸਰਦਾਰ ਅਮਰਜੋਤ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਜਿਹੜੀ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਅਸੀਂ ਇਹਨਾਂ ਦਾ ਬਿਲਕੁਲ ਜਿਹੜਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਸਟ੍ਰੇਲੀਆ ਤੋਂ ਸਾਨੂੰ ਸਪਾਂਸਰਸ਼ਿਪ ਭੇਜੀ ਹੈ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਲਈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਉਂ ਚਾਪਤਾ ਹੈ ਕਿ ਅਮਰੀਕਾ ਤੇ ਈਰਾਨ ਸਮਝੌਤੇ ਦੇ ਬਹੁਤ ਜਿਹੜਾ ਕਰੀਬ ਪਹੁੰਚ ਚੁੱਕੇ ਹਨ। ਇਜ਼ਰਾਈਲ ਤੇ ਲਿਬਨਾਨ ਵਿਚਾਲੇ ਜਿਹੜਾ 10 ਦਿਨਾਂ ਲਈ ਜੰਗਬੰਦੀ ਜਿਹੜੀ ਹੋ ਚੁੱਕੀ ਹੈ ਅਤੇ ਤਾਜ਼ਾ ਖਬਰਾਂ ਅਨੁਸਾਰ ਈਰਾਨ ਨੇ ਸਟੇਟ ਆਫ ਹਾਰਮੂਜ਼ ਨੂੰ ਜੰਗਬੰਦੀ ਤੱਕ ਪੂਰੀ ਤਰ੍ਹਾਂ ਖੋਲ ਦਿੱਤਾ ਹੈ। ਸੋ ਇਜ਼ਰਾਈਲ ਕਿਸੇ ਵੀ ਤਰੀਕੇ ਨਾਲ ਇਸ ਹੋਣ ਵਾਲੇ ਸਮਝੌਤੇ ਨੂੰ ਤਾਰਪੀਡੋ ਕਰ ਸਕਦਾ ਹੈ, ਭਾਵੇਂ ਉਸ ਨੂੰ ਕੋਈ ਫਾਲਸ ਫਲੈਗ ਜਿਹੜਾ ਆਪਰੇਸ਼ਨ ਕਿਉਂ ਨਾ ਕਰਨਾ ਪਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਮਰਜੋਤ ਸਿੰਘ ਜਿਹੜੇ ਮੈਲਬਰਨ ਆਸਟ੍ਰੇਲੀਆ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ।
ਲੰਮੇ ਸਮੇਂ ਤੋਂ ਇਹ TV 84 ਨਾਲ ਜੁੜੇ ਹੋਏ ਨੇ ਔਰ ਸਪਾਂਸਰ ਪ੍ਰੋਗਰਾਮ ਕਰਦੇ ਰਹਿੰਦੇ ਨੇ ਔਰ ਸਾਨੂੰ ਇਸ ਗੱਲ ਦਾ ਖੁਸ਼ੀ ਤੇ ਮਾਣ ਹੈ ਕਿ TV 84 ਦੀ ਪਹੁੰਚ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਵਿਊਅਰਸ਼ਿਪ ਹੈ ਔਰ ਜਿਵੇਂ ਅਸੀਂ ਪਿਛਲੇ ਸਾਲ ਆਸਟ੍ਰੇਲੀਆ ਦੇ ਟੂਰ ਤੇ ਵੀ ਗਏ ਔਰ ਜਿੰਨਾ ਪਿਆਰ ਸਾਨੂੰ ਮਿਲਿਆ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਇੱਕ ਜਜ਼ਬਾ ਹੈ ਕੌਮੀ ਘਰ ਖਾਲਿਸਤਾਨ ਦਾ, ਖਾਸ ਤੌਰ 'ਤੇ ਮੈਲਬਰਨ ਦੇ ਵਿੱਚ ਇਸ ਦਾ ਜਿਹੜਾ ਜ਼ਾਹਰਾ ਪ੍ਰਗਟਾ ਅਸੀਂ ਦੇਖਿਆ ਹੈ ਤਾਂ ਸਾਰੇ ਪਾਸੇ ਜੀ ਉੱਥੇ TV 84 ਨੂੰ ਲੈ ਕੇ ਵੀ ਬਹੁਤ ਪੋਜ਼ਿਟਿਵਿਟੀ ਦੇਖਣ 'ਚ ਆਈ ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿਉਂਕਿ ਜਦੋਂ ਕੌਮੀ ਘਰ ਖਾਲਿਸਤਾਨ ਦੀ ਵਜ਼ਾਹਤ ਸਾਡੇ ਪਲੇਟਫਾਰਮ ਤੋਂ ਕੀਤੀ ਜਾਂਦੀ ਹੈ ਤੇ ਅੱਜ ਜੇ ਅਸੀਂ ਰਿਲਾਏ ਕਰਦੇ ਹਾਂ ਜਾਂ ਕਰ ਸਕਦੇ ਹਾਂ ਤਾਂ ਡਾਇਸਪੋਰਾ ਸਿੱਖਾਂ ਦੇ ਉੱਤੇ ਔਰ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੀ ਕਲੋਜ਼ ਟੂ 500,000 ਸਿੱਖ ਜਿਹੜੇ ਨੇ ਉਹ ਮੌਜੂਦ ਨੇ ਔਰ ਬਹੁਤ ਸਾਰੇ ਜਿਹੜੇ ਇਹ ਠੀਕ ਹੈ ਕਿ 1835-36 ਦੇ ਨੇੜੇ ਤੇੜੇ ਸਿੱਖ ਆਸਟ੍ਰੇਲੀਆ ਦੇ ਵਿੱਚ ਆਏ ਫਿਰ ਜਿਹੜੇ 50-60s ਦੇ ਵਿੱਚ ਆਏ 20ਵੀਂ ਸਦੀ ਦੇ ਉਹ ਇੱਕ ਡਿਫਰੈਂਟ ਕਾਈਂਡ ਸੀ ਲੇਕਿਨ ਹੁਣ ਜਿਹੜੀ ਯੰਗਰ ਜਨਰੇਸ਼ਨ ਆਈ ਹੈ ਭਾਵੇਂ ਕੋਈ ਸਟੂਡੈਂਟ ਵੀਜ਼ੇ ਤੇ ਨੇ ਜਾਂ ਅਦਰਵਾਈਜ਼ ਪੋਲੀਟੀਕਲ ਅਸਾਈਲਮ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਆਪਣਾ ਜਿਹੜਾ ਉਹ ਕੇਸ ਬਣਾਏ ਨੇ ਉਹ ਕੌਮ ਦੇ ਲਈ ਕੌਮੀ ਘਰ ਲਈ ਔਰ ਜਾਗਰੂਕਤਾ ਦੇ ਪੱਖੋਂ ਕਾਫੀ ਉਹਨਾਂ ਦੇ ਵਿੱਚ ਅਵੇਅਰਨੈਸ ਹੈ ਔਰ ਗੁਰਦੁਆਰਾ ਕਮੇਟੀਆਂ 'ਚ ਵੀ ਇਹ ਮੈਂ ਰੁਝਾਨ ਦੇਖਿਆ ਕਿ ਜਿੱਥੇ ਗੁਰਮਤਿ ਸਕੂਲ ਗੁਰਮੁਖੀ ਵਿਦਿਆ ਔਰ ਗੁਰਬਾਣੀ ਕੀਰਤਨ ਔਰ ਗੁਰਮਤਿ ਸੰਗੀਤ ਇਹ ਸਾਰੀਆਂ ਵਿਦਿਆਵਾਂ ਨੇ ਉੱਥੇ ਨਾਲ ਦੀ ਨਾਲ ਜਿਹੜਾ ਉਹਨਾਂ ਦੀ ਦਿਲਚਸਪੀ ਖਾਲਿਸਤਾਨ ਕੌਮੀ ਘਰ ਖਾਲਿਸਤਾਨ ਲਈ ਵੀ ਹੈ ਔਰ ਬਾਣੇ ਵਿੱਚ ਸਜੇ ਹੋਏ ਨੌਜਵਾਨ ਸਿੰਘ ਸਿੰਘਣੀਆਂ ਤਾਂ ਹੈ ਹੀ ਨੇ ਲੇਕਿਨ ਬਹੁਤ ਸਾਰੇ ਅੱਗੋਂ ਭੁਜੰਗੀ ਭੁਜੰਗਣਾ ਵੀ ਜਦੋਂ ਤੁਸੀਂ ਵੱਡੇ ਇਕੱਠਾਂ ਦੇ ਵਿੱਚ ਦੇਖਦੇ ਹੋ ਤੇ ਤੁਹਾਨੂੰ ਇੱਕ ਮਾਣ ਮਹਿਸੂਸ ਹੁੰਦਾ ਹੈ ਔਰ ਗੁਰੂ ਦੀ ਕਲਾ ਵੀ ਨਜ਼ਰ ਆਉਂਦੀ ਹੈ ਕਿ ਜਿੱਥੇ 3.25 ਸਦੀਆਂ ਦੇ ਖਾਲਸੇ ਦਾ ਜੇ ਅਸੀਂ ਇਤਿਹਾਸ 327 ਵਰਿਆਂ ਦਾ ਦੇਖੀਏ ਤੇ 4 ਪਾਵਰਫੁਲ ਹਕੂਮਤਾਂ ਜਿਹੜੀਆਂ ਨੇ ਵੱਡੇ ਵੱਡੇ ਸਾਮਰਾਜ ਐਮਪਾਇਰ ਜਿਹੜੇ ਬ੍ਰਿਟਿਸ਼ ਐਮਪਾਇਰ ਮੁਗਲ ਐਮਪਾਇਰ ਔਰ ਅੱਜ ਵੀ ਜੇ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ ਭਾਰਤ ਜਿਹੜਾ ਕਿ ਆਪਣੇ ਆਪ ਨੂੰ ਵੱਡਾ ਜਿਹੜਾ ਉਹ ਪੁਰਾਣੇ ਰੁਤਬੇ ਦੇ ਨਾਲ ਜੋੜ ਕੇ ਭਾਰਤ ਦੇ ਪ੍ਰਾਈਡ ਨਾਲ ਜੋੜ ਕੇ ਦੇਖਦਾ ਹੈ ਔਰ ਉਹਨਾਂ ਦੇ ਲਈ ਕੋਈ ਵੀ ਜਿਨ੍ਹਾਂ ਨੇ ਬੁੱਧ ਧਰਮ ਵਰਗਾ ਐਡਾ ਵਿਸ਼ਾਲ ਧਰਮ ਜਿਸ ਦੀ ਇੱਕ ਸਟੇਜ ਦੇ ਉੱਤੇ ਹੋਂਦ ਜਿਹੜੀ ਹੈ ਉਹ ਕਾਬਲ ਤੋਂ ਲੈ ਕੇ ਔਰ ਉੜੀਸਾ ਤੱਕ ਜਿਸ ਨੂੰ ਨਾਲੰਦਾ ਔਰ ਤਕਸ਼ਿਲਾ ਵਰਗੀਆਂ ਯੂਨੀਵਰਸਿਟੀਆਂ ਜਿੱਥੇ ਤਕਸ਼ਿਲਾ ਅੱਜ ਵੀ ਰਾਵਲਪਿੰਡੀ ਦੇ ਨੇੜੇ ਹੈ ਨਾਲੰਦਾ ਬਿਹਾਰ ਦੇ ਵਿੱਚ ਹੈ ਔਰ ਜਦੋਂ ਅਸੀਂ ਕਲਿੰਗਾ ਦੀ ਜੰਗ ਦੀ ਗੱਲ ਕਰਦੇ ਹਾਂ ਕਿਉਂਕਿ ਅਸ਼ੋਕ ਦਾ ਜਿਹੜਾ ਹੈੱਡਕੁਆਰਟਰ ਸੀ ਰਾਜਧਾਨੀ ਤਾਂ ਪਾਟਲੀਪੁੱਤਰ ਸੀ ਜਿਹਨੂੰ ਅਸੀਂ ਪਟਨਾ ਸਾਹਿਬ ਕਹਿੰਦੇ ਹਾਂ ਪਰ ਉਹਨੇ ਜਿਵੇਂ ਉੜੀਸਾ ਕਲਿੰਗਾ ਵੀ ਫਤਿਹ ਕੀਤਾ ਔਰ ਇੱਥੋਂ ਤੱਕ ਪਹੁੰਚ ਕਿ ਈਵਨ ਸ੍ਰੀਲੰਕਾ ਵੀ ਉਸ ਬੁੱਧ ਧਰਮ ਦਾ ਹਿੱਸਾ ਬਣਾਇਆ ਉਹਦੀ ਅਸ਼ੋਕ ਦੀ ਭੈਣ ਉੱਥੇ ਗਈ ਪ੍ਰੀਚ ਕਰਨ ਲਈ ਔਰ 1000 ਸਾਲ ਦੇ ਲਗਭਗ ਬੁੱਧ ਧਰਮ ਨੇ ਡੋਮੀਨੇਟ ਕੀਤਾ ਹੈ ਉੱਥੋਂ ਦੀ ਪੋਲੀਟੀਕਲ ਪਾਵਰ ਤੋਂ ਲੈ ਕੇ ਸੋਸ਼ਲ ਜਿਹੜਾ ਫੈਬਰਿਕ ਤੱਕ ਵੀ ਪਰ ਕਿਵੇਂ ਸ਼ੰਕਰਾ ਦੇ ਪੀਰੀਅਡ ਤੱਕ ਆਉਂਦੇ ਆ 8ਵੀਂ 9ਵੀਂ ਸਦੀ ਤੱਕ ਪਹੁੰਚਦੇ ਆ ਕਿਵੇਂ ਬ੍ਰਾਹਮਣਵਾਦੀਆਂ ਨੇ ਸ਼ਾਸਤਰ ਔਰ ਸ਼ਸਤਰ ਦੋਨਾਂ ਦੀ ਬੇਕਿਰਕੀ ਨਾਲ ਵਰਤੋਂ ਕਰਕੇ ਜਿਹੜਾ ਹੈ ਬੁੱਧ ਧਰਮ ਦਾ ਨਾਮੋ ਨਿਸ਼ਾਨ ਆਲਮੋਸਟ ਮਿਟਾਉਣ ਤੱਕ ਪਹੁੰਚ ਗਏ ਅੱਜ ਬਹੁਤ ਨੈਗਲੀਜੀਬਲ ਨੰਬਰ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਉਹ ਵੀ ਜਿਹੜੇ ਡਾਕਟਰ BR ਅੰਬੇਦਕਰ ਦੇ ਬੁੱਧ ਧਰਮ ਨੂੰ ਐਮਬਰੇਸ ਕਰਨ ਤੋਂ ਬਾਅਦ ਜਾਂ ਮੋਰ ਵੋਕਲ ਨੇ ਹਾਲਾਂ ਬਾਈ ਐਂਡ ਲਾਰਜ ਉਹਨਾਂ ਦਾ ਕੋਈ ਪੋਲੀਟੀਕਲ ਸਿਸਟਮ ਦੇ ਉੱਤੇ ਜਾਂ ਅਦਰਵਾਈਜ਼ ਕੋਈ ਬਹੁਤਾ ਪ੍ਰਭਾਵ ਨਹੀਂ ਹੈ ਔਰ ਇਸ ਨੂੰ ਹੀ ਜਦੋਂ ਬ੍ਰਾਹਮਣਵਾਦ ਦੀ ਤਾਕਤ ਨੂੰ ਔਰ ਬ੍ਰਾਹਮਣਵਾਦ ਕਿੰਨਾ ਬੇਕਿਰਕ ਔਰ ਕਿੰਨਾ ਜ਼ਾਲਮ ਹੈ ਇਸ ਬਾਰੇ ਜਦੋਂ ਅਲਾਮਾ ਇਕਬਾਲ ਨੇ ਬਾਂਗੇ ਦਰਾ ਦੇ ਵਿੱਚ ਆਪਣੀ ਨਜ਼ਮ ਨਾਨਕ ਦੇ ਵਿੱਚ ਬਿਆਨ ਕੀਤਾ ਸੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਬੁੱਧ ਦਾ ਥਾਟ ਸੀ ਉਹ ਇੰਨਾ ਕੁ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਵਾਲਾ ਸੀ ਤੇ ਬ੍ਰਾਹਮਣਵਾਦੀਆਂ ਦਾ ਜਿਹੜਾ ਖੁਸ਼ਕ ਫਲਸਫਾ ਹੈ वो उन्होंने टॉलरेट नहीं कर सकिया और उन्होंने कहा कि भाई आश्कार उसने किया जो ज़िंदगी का राज था हिंद को लेकिन
ख्याली फ़लसफ़ा पे नाज था, शमाए हक से जो मुनव्वर हो, ये वो महफिल न थी, बारिश रहमत हुई लेकिन ज़मी काबिल न थी। क्यों कि उसने जड़ी शमाए हक सच की गल की, लेकिन ये वेदां और शास्त्रां और उपनिषदां दे नाल जिस धरती नूं जिस उस लोकां दे जहन नूं खुश्क कीता होया, ਉਹਦੇ ਅੰਦਰ ਬਾਰਿਸ਼ ਤਾਂ ਹੋਈ ਰਹਿਮਤ ਦੀ, ਲੇਕਿਨ ਜ਼ਮੀਨ ਹੀ ਕਾਬਲ ਹੀ ਨਹੀਂ ਸੀ। ਲੇਕਿਨ ਜਦੋਂ ਅਲਾਮਾ ਇਕਬਾਲ ਇਹ ਕਹਿੰਦੇ ਨੇ ਕਿ ਬ੍ਰਹਮਨ ਸਰਸ਼ਾਰ ਹੈ ਅਬ ਤੱਕ, ਮੇਰੇ ਪੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰ, ਕਿ ਅੱਜ ਵੀ ਮੀਏ ਪੰਦਾਰ ਮੈਂ ਸ਼ਰਾਬ ਹੰਕਾਰ ਦੀ ਪਿੰਦਾਰ, ਕਿ ਅੱਜ ਵੀ ਬ੍ਰਾਹਮਣ ਹੰਕਾਰ ਦੀ ਸ਼ਰਾਬ ਦੇ ਵਿੱਚ ਜਿਹੜਾ ਉਹ ਮਸਤ ਹੋਇਆ ਹੈ। ਔਰ ਜਿਹੜੀ ਗੌਤਮ ਦੀ ਗੱਲ ਹੈ, ਬੁੱਧ ਦੀ ਗੱਲ ਹੈ, ਉਹ ਮਹਿਫਿਲ ਅਗਿਆਰ ਗੈਰਾਂ ਦੀ ਮਹਿਫਿਲ ਦੇ ਵਿੱਚ, ਉਹ ਚੀਨ ਹੋਏ, ਥਾਈਲੈਂਡ ਹੋਏ, ਜਾਪਾਨ ਹੋਏ, ਸਾਊਥ ਕੋਰੀਆ ਹੋਏ, ਜਾਂ ਈਵਨ ਪੱਛਮ ਦੇ ਦੇਸ਼ਾਂ 'ਚ ਖਾਸ ਤੌਰ 'ਤੇ ਜਿਹੜਾ ਇੰਟੈਲੈਕਚੁਅਲ ਲੈਵਲ ਦੇ ਲੋਕ ਨੇ ਉਹ ਬਹੁਤ ਵਾਰ ਬੁੱਧ ਦੇ ਥਾਟ ਤੋਂ ਕਾਫੀ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਉਹਨਾਂ ਜਿਨ੍ਹਾਂ ਨੂੰ ਲੌਜਿਕ ਦੇ ਨਾਲ ਹੀ ਸਿਰਫ ਮਜ਼ਹਬ ਦੀ ਸਮਝ ਆਉਂਦੀ ਹੈ, ਉਹਨਾਂ ਨੂੰ ਬੁੱਧ ਦਾ ਜਿਹੜਾ ਥਾਟ ਹੈ ਉਹ ਬੜਾ ਯੂਨੀਕ ਲੱਗਦਾ। ਹੁਣ ਇਹੀ, ਕਿਉਂਕਿ ਜਦੋਂ ਤੱਕ ਅਸੀਂ ਇਹ ਸਮਝਾਂਗੇ ਨਹੀਂ ਕਿ ਅੱਜ ਜਿਹੜਾ ਸਾਡਾ ਚੈਲੰਜ ਹੈ, ਇੱਕ ਪਾਸੇ ਨੈਰੇਟਿਵ ਦੀ ਲੜਾਈ ਹੈ, ਬ੍ਰਾਹਮਣਵਾਦ ਨੇ ਕਿਵੇਂ ਨੈਰੇਟਿਵ ਦੇ ਉੱਤੇ ਕੰਟਰੋਲ ਕੀਤਾ ਹੋਇਆ, ਕਿਵੇਂ ਝੂਠ ਨੂੰ ਸੱਚ ਬਣਾ ਕੇ ਵੇਚਦੇ ਨੇ। ਕਰੰਟ ਦੇ ਵਿੱਚ ਅਸੀਂ ਦੇਖਿਆ ਆਪਰੇਸ਼ਨ ਸੰਦੂਰ 4 ਦਿਨਾਂ ਦੇ ਵਿੱਚ ਜਿੰਨੀ 7, 8, 9, 10 ਮਈ ਨੂੰ ਜਿਸ ਲੈਵਲ ਦੀ ਸ਼ਿਕਸਤ ਹੋਈ ਹੈ ਇਹਨਾਂ ਦੀ, ਲੇਕਿਨ ਲਗਭਗ 1 ਸਾਲ ਬੀਤ ਜਾਣਾ, ਕਿਉਂਕਿ 22 ਅਪ੍ਰੈਲ ਆ ਰਿਹਾ ਜਦੋਂ ਕਿ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ 'ਚ ਕੀਤਾ ਸੀ। ਔਰ ਤੁਸੀਂ ਦੇਖੋ ਅੱਜ ਤੱਕ ਵੀ ਰਿਪੀਟਡਲੀ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਜੀ ਅਸੀਂ ਜਿੱਤ ਗਏ। ਔਰ ਇਹੀ ਜੋ ਤੌਰ ਤਰੀਕੇ ਉਹਨਾਂ ਨੇ ਬੁੱਧ ਧਰਮ ਨੂੰ ਖ਼ਤਮ ਕਰਨ ਦੇ ਲਈ ਵਰਤੇ ਔਰ ਉਹਦੇ 'ਚੋਂ ਕਾਮਯਾਬ ਹੋਏ, ਉਸ ਧਰਤੀ ਤੋਂ ਬ੍ਰਾਹਮਣਵਾਦ ਨੂੰ ਚੈਲੰਜ ਕਰਨ ਵਾਲੇ ਬੁੱਧ ਦੇ ਥਾਟ ਨੂੰ ਉਹਨਾਂ ਨੇ ਜਿਹੜਾ ਉਹ ਵਾਈਪ ਆਊਟ ਕਰ ਦਿੱਤਾ। ਔਰ ਇਹੀ ਅਲਾਮਾ ਇਕਬਾਲ ਫਿਰ ਯਾਦ ਦਹਾਨੀ ਕਰਵਾਉਂਦੇ ਨੇ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੋ, ਕਿ ਇਹ ਬੁੱਤ ਕਦਾਂ ਦਾ ਹੁਣ ਨਜ਼ਮ ਹੈ ਨਾਨਕ। ਔਰ ਉਹ ਬੁੱਧ ਤੋਂ ਬਾਅਦ, ਹੁਣ ਬੁੱਧ ਲਗਭਗ 5 ਸਦੀਆਂ ਪਹਿਲਾਂ ਜੀਸਸ ਤੋਂ ਹੁੰਦੇ ਨੇ, ਗੁਰੂ ਨਾਨਕ ਪਾਤਸ਼ਾਹ 15ਵੀਂ ਸਦੀ 'ਚ ਹੁੰਦੇ ਨੇ, 2000 ਸਾਲ ਦਾ ਫਰਕ ਹੈ ਦੋਨਾਂ ਦੇ ਵਿਚਾਲੇ। ਔਰ ਨਜ਼ਰ ਆ ਰਿਹਾ ਅਲਾਮਾ ਇਕਬਾਲ ਨੂੰ ਕਿ ਇਹ 2000 ਸਾਲ ਜਿਹੜਾ ਜੀਸਸ ਤੋਂ 500 ਸਾਲ ਪਹਿਲਾਂ ਬੁੱਧ ਆਏ, ਉਹਨਾਂ ਨੇ ਚੈਲੰਜ ਕੀਤਾ, ਬੁੱਧ ਦੀ ਡੋਮੀਨੈਂਸ ਰਹੀ 6ਵੀਂ 7ਵੀਂ ਸਦੀ ਤੱਕ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਬੁੱਤ ਕਦਾ ਵਾਲੇ ਸੀ ਇਹਨਾਂ ਦੀ ਡੋਮੀਨੈਂਸ ਹੋਈ ਬੁੱਤ ਪ੍ਰਸਤਾਂ ਦੀ, ਲੇਕਿਨ ਇੱਕ ਫਿਰ ਮੁੱਦਤਾਂ ਬਾਅਦ ਬੁੱਤ ਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ। ਹੁਣ ਅਬਰਾਹਮ ਮੁਸਲਮਾਨਾਂ ਦੇ, ਈਸਾਈਆਂ ਦੇ, ਯਹੂਦੀਆਂ ਦੇ ਪੈਗੰਬਰ ਨੇ, ਉਹਨਾਂ ਦੇ ਪਿਤਾ ਦਾ ਨਾਂ ਆਜ਼ਰ ਸੀ ਜਿਹੜੇ ਬੁੱਤ ਕਾੜੇ ਸੀ। ਔਰ ਇਧਰ ਉਹ ਕਹਿੰਦੇ ਨੇ ਕਿ ਭਾਈ ਗੁਰੂ ਨਾਨਕ ਆਏ ਮਾਨੋ ਨੂਰੇ ਅਬਰਾਹਮ ਜਿਹੜੇ ਨੇ ਉਹ ਮਹਿਤਾ ਕਾੜੂ ਦੇ ਘਰ ਆਏ, ਕਿਉਂਕਿ ਜ਼ਾਹਰ ਹੈ ਕਿ ਜਿਸ ਪਰੰਪਰਾ 'ਚ ਗੁਰੂ ਨਾਨਕ ਆਏ ਉਹਨਾਂ ਨੇ ਚੈਲੰਜ ਕੀਤਾ ਜੋ ਵੀ ਐਗਜ਼ਿਸਟਿੰਗ ਸੀ। ਔਰ ਇਸ ਨੂੰ ਹੀ ਅਲਾਮਾ ਇਕਬਾਲ ਨੇ ਇਹ ਫਿਰ ਯਾਦ ਦਹਾਨੀ ਕਰਵਾਈ ਕਿ ਕਿਵੇਂ ਇਹ ਮੈਸੇਜ ਜਿਹੜਾ ਹੈ ਉਹ ਬ੍ਰਾਹਮਣ ਨੂੰ ਖਟਕਦਾ, ਲੇਕਿਨ ਅਲਟੀਮੇਟਲੀ ਇਹੀ ਮੈਸੇਜ ਕਿ ਭਾਈ ਇਸ ਧਰਤੀ ਦੇ ਉੱਤੇ ਅਲਟੀਮੇਟਲੀ ਸੱਚ ਹੱਕ ਇਨਸਾਫ ਦੀ ਜਿਹੜੀ ਆਵਾਜ਼ ਗੂੰਜੀ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ आज़र का घर रोशन हुआ। आह शूदर के लिए हिंदुस्तान गम खाना है, दर्द इंसानी से इस बस्ती का दिल बेगाना है। ये ਨੂਚ ਨੀਚ ਜ਼ਾਤ ਪਾਤੀ ਸਿਸਟਮ ਕਿ ਵੀ ਇਹਨਾਂ ਨੂੰ ਜਿਹੜਾ ਆਮ ਲੋਕਾਂ ਦਾ ਦਰਦ ਹੈ ਉਹ ਤਾਂ ਇਹਨਾਂ ਦੇ ਜ਼ਿਹਨ ਦੇ ਵਿੱਚ ਰਜਿਸਟਰ ਹੀ ਨਹੀਂ ਹੁੰਦਾ। ਔਰ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। गुरु नानक मर्द कामिल ने अलामा इकबाल ਦੀਆਂ ਨਜ਼ਰਾਂ 'ਚ ਕਿ ਇਸ ਧਰਤੀ ਤੋਂ ਜਿਹੜੀ ਬੁੱਤ ਕਦਾ ਜਿਹਨੇ ਬੁੱਧ ਦੇ ਥਾਟ ਨੂੰ ਖਾ ਲਿਆ ਸੀ, ਬੁੱਧ ਧਰਮ ਨੂੰ ਖਾ ਲਿਆ ਸੀ, ਉੱਥੋਂ ਆਵਾਜ਼ ਉੱਠੀ ਤੌਹੀਦ, ਇੱਕ ਰੱਬ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
ਔਰ ਇਹਨਾਂ 5.5 ਸਦੀਆਂ 'ਚ ਗੁਰੂ ਨਾਨਕ ਪਾਤਸ਼ਾਹ 1469 ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ। ਬ੍ਰਾਹਮਣਵਾਦੀਆਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਪੋਲੀਟੀਕਲ ਪਾਵਰ 1947 'ਚ ਆਈ। ਇਹਨਾਂ 5 ਸਦੀਆਂ ਦੇ ਦੌਰ ਦੇ ਵਿੱਚ ਵੀ ਪੋਲੀਟੀਕਲ ਪਾਵਰ ਤੋਂ ਪਹਿਲਾਂ ਵੀ ਇਹਨਾਂ ਨੇ ਕਿਵੇਂ ਸਾਜ਼ਿਸ਼ਾਂ ਕੀਤੀਆਂ ਉਹ ਸਿੱਖ ਇਤਿਹਾਸ ਦੇ ਜਿਹੜੇ ਵਿਦਿਆਰਥੀ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ। ਉਹ ਚੰਦੂ, ਗੰਗੂ, ਸੁੱਚਾ ਆਨੰਦ, ਲੱਖੂ, ਜੱਸੂ, ਉਹਨਾਂ ਤੋਂ ਲੈ ਕੇ ਨਹਿਰੂ, ਇੰਦਰਾ ਗਾਂਧੀ ਤੱਕ ਇਹ ਸਾਰੀ ਕਹਾਣੀ ਅਸੀਂ ਕਈ ਵਾਰ ਦੁਹਰਾਉਂਦੇ ਹਾਂ। ਲੇਕਿਨ ਉਹੀ ਵੈਪਨ ਜਿਹੜੇ ਬੁੱਧ ਧਰਮ ਦੇ ਖਾਤਮੇ ਦੇ ਲਈ ਸ਼ੰਕਰਾ ਨੇ, ਜਿਹਨੂੰ ਇਹਨਾਂ ਨੇ ਫਿਰ ਆਚਾਰੀਆ ਕਿਹਾ, ਗ੍ਰੇਟ ਟੀਚਰ ਸ਼ੰਕਰਾਚਾਰੀਆ, ਸ਼ਾਸਤਰ ਤੇ ਸ਼ਸਤਰ। ਪਹਿਲਾਂ ਤਾਂ ਤੁਸੀਂ ਕਹੇ ਜੀ ਵੱਡੇ ਭਰਾ ਹੋ ਤੁਸੀਂ ਸਾਡੇ, ਜੀ ਅਸੀਂ ਤਾਂ ਇੱਕੋ ਹੀ ਹਾਂ। ਅਸੀਂ ਤਾਂ ਦੇਖੋ ਸਾਡੇ 'ਚੋਂ ਵੀ ਇੱਕ ਪੁੱਤਰ ਨੂੰ ਅਸੀਂ ਸਿੱਖ ਬਣਾ ਦਿੰਦੇ ਸੀ ਜੀ, ਅਸੀਂ ਤਾਂ ਬਿਲਕੁਲ, ਤੁਸੀਂ ਤਾਂ ਸਾਡੇ ਰਾਖੇ ਹੋ, ਹਜ਼ੂਰ ਸਾਡੇ ਮਾਈ ਬਾਪ, ਤੁਸੀਂ ਜੋ ਵੀ ਹੈ ਉਹ ਸਾਰੇ ਇਸ ਕਿਸਮ ਦੇ। ਇਹ ਹੈ ਸ਼ਾਸਤਰ ਦੇ ਨਾਲ ਮਾਰਨਾ। ਤੇ ਫਿਰ ਜੇ ਤੁਸੀਂ ਡਿਫਾਈ ਕਰੋਗੇ ਫਿਰ ਸ਼ਸਤਰ ਤਿਆਰ ਹੈ। ਹੁਣ ਇਹਨਾਂ 79 ਸਾਲਾਂ 'ਚ 47 ਤੋਂ ਬਾਅਦ ਅਸੀਂ ਦੇਖਦੇ ਹਾਂ ਸ਼ਾਸਤਰ ਤਾਂ ਉਹਨਾਂ ਨੇ ਪਹਿਲੇ ਦਿਨ ਹੀ ਐਸਾ ਇਸਤੇਮਾਲ ਕੀਤਾ ਕਿ ਉਹਨਾਂ ਨੇ ਆਰਟੀਕਲ 25 ਇੰਡੀਅਨ ਕਨਸਟੀਟਿਊਸ਼ਨ ਦਾ ਉਹਦੇ 'ਚ ਸਿੱਖਾਂ ਨੂੰ ਹਿੰਦੂ ਐਲਾਨ ਦਿੱਤਾ। ਸੋ ਵਿਦ ਦਾ ਸਟ੍ਰੋਕ ਆਫ ਦਾ ਪੈਨ ਸਿੱਖ ਧਰਮ ਜਿਹੜੀ ਹੈ ਇੱਕ ਬ੍ਰਾਂਚ ਬਣਾ ਕੇ, ਔਰ ਫਿਰ ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਕੋਡ, ਹਿੰਦੂ ਐਡੋਪਸ਼ਨ ਕੋਡ, ਉਹ ਸਾਰਿਆਂ ਦੇ ਵਿੱਚ ਹੁਣ ਸਾਨੂੰ ਲੀਗਲੀ ਜਕੜ ਕੇ ਜਿਹੜਾ ਹੈ ਉਹ ਉਹਨਾਂ ਨੇ ਹਿੰਦੂ ਡੈਫੀਨੇਸ਼ਨ ਦੇ ਵਿੱਚ ਫਿੱਟ ਕੀਤਾ। ਪਰ ਜਦੋਂ ਸਿੱਖ ਨਹੀਂ ਉਹਦੇ 'ਚ ਫਿੱਟ ਹੁੰਦੇ ਨਜ਼ਰ ਆਏ, ਡਿਫਾਇੰਟ ਨਜ਼ਰ ਆਏ, ਤੇ 47 ਤੋਂ ਠੀਕ 37 ਸਾਲ ਬਾਅਦ ਜੂਨ 84 ਦੇ ਪਹਿਲੇ ਹਫ਼ਤੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਸਭ ਤੋਂ ਮੁਕੱਦਸ ਮੁਕਾਮ ਦਰਬਾਰ ਸਾਹਿਬ ਅੰਮ੍ਰਿਤਸਰ ਅਕਾਲ ਤਖਤ, ਉਸ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਨਿਸ਼ਾਨਾ ਬਣਾਇਆ। ਔਰ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਵੈਪਨ ਹੈ ਉਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਇੱਕ ਜਨਰੇਸ਼ਨ ਨੂੰ ਮੁਕਾਉਣਾ, ਜਾਂ ਅੱਜ ਡਰੱਗਸ ਨਾਲ ਜੋੜ ਕੇ ਗੈਂਗਸਟਰਸ ਕਹਿ ਕੇ ਉਪਦਰਵੀ, ਔਰ ਉਹਨੂੰ ਪਾਕਿਸਤਾਨ ਦੇ ISI ਨਾਲ ਜੋੜ ਕੇ ਕਿ ਜੀ ਡਰੋਨ ਆ ਗਏ, ਡਰੱਗ ਆ ਗਈ, ਫਲਾਣਾ ਹੋ ਗਿਆ, ਟਿਮਕਾ, ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਹੁਣ ਸਮੱਸਿਆ ਇਹ ਹੁੰਦੀ ਹੈ ਕਿ ਜਿਹੜੇ ਡੋਮੀਨੈਂਟ ਕਲਚਰ ਹੁੰਦੇ ਨੇ ਜਾਂ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਹਨਾਂ ਦੇ ਕੋਲ ਸਾਧਨ ਹੁੰਦੇ ਨੇ, ਉਹਨਾਂ ਦਾ ਨੈਰੇਟਿਵ ਵਿਕ ਰਿਹਾ ਹੁੰਦਾ, ਉਹਨਾਂ ਦਾ ਬਿਰਤਾਂਤ ਵਿਕ ਰਿਹਾ ਹੁੰਦਾ। ਔਰ ਜਿਨ੍ਹਾਂ ਲੋਕਾਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾ ਰਹੀ ਹੁੰਦੀ ਹੈ, ਜਿਨ੍ਹਾਂ ਲੋਕਾਂ ਦੀ ਨਸਲਕੁਸ਼ੀ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹੁੰਦੀਆਂ ਨੇ, ਉਹਨਾਂ 'ਚੋਂ ਹੀ ਇੱਕ ਤਬਕਾ ਜਿਹੜਾ ਆਪਣੇ ਲੋਕਾਂ ਨੂੰ ਹੀ ਜਿਹੜਾ ਹੈ ਉਹ ਗਲਤ ਸਾਬਤ ਕਰਨ 'ਤੇ ਲੱਗਾ ਹੁੰਦਾ, ਔਰ ਸਰਕਾਰ ਦੇ ਨੈਰੇਟਿਵ ਨੂੰ ਜਿਹੜਾ ਉਹ ਸਰਾਹ ਲਿਆ ਹੁੰਦਾ। ਉਹ ਇਵੇਂ ਹੀ ਹੈ ਜਿਵੇਂ ਜਿਹੜਾ ਪਿੰਜਰੇ 'ਚ ਬੰਦ ਤੋਤਾ ਹੈ, ਉਸ ਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਉੱਡ ਰਿਹਾ ਤੋਤਾ ਹੈ, ਇਹਦੇ DNA 'ਚ ਕੋਈ ਗੜਬੜ ਹੈ, ਇਹ ਬਿਮਾਰ ਹੈ, ਵੀ ਇੱਥੇ ਸੋਨੇ ਦਾ ਪਿੰਜਰਾ, ਕੁੱਟੀ ਕਟਾਈ ਜਿਹੜੀ ਹੈ, ਚੂਰੀ ਮਿਲਦੀ ਹੈ, ਕੀ ਲੋੜ ਹੈ ਬਾਹਰ ਨਿਕਲਣ ਦੀ। ਸੋ ਔਰ ਇਹੀ ਜਦੋਂ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਜਾਂ TV 84 ਨੇ ਇਸ 14 ਸਾਲ ਦੇ ਆਪਣੇ ਨਿਗੁਣੇ ਜਿਹੇ ਸਫ਼ਰ ਦੇ ਵਿੱਚ ਘੱਟੋ ਘੱਟ ਉਸ ਨੈਰੇਟਿਵ ਨੂੰ ਜ਼ਰੂਰ ਆਪਣੇ ਕੌਮ ਦੇ ਜਾਗਰੂਕ ਤਬਕੇ ਦੇ ਸਾਹਮਣੇ, ਜਾਂ ਜਿਹੜੇ ਇਸ ਸਾਰੇ 'ਚੋਂ ਬਿਲਕੁਲ ਬੇਖਬਰ ਸੀ, ਉਹਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਰੋਲ ਅਦਾ ਕੀਤਾ। ਸੋ ਅਸੀਂ ਵੀ ਆਪਣੇ ਵਿਊਅਰਸ ਤੋਂ ਇਹ ਤਵੱਕੋ ਕਰਦੇ ਹਾਂ ਕਿ ਜੇ ਇਸ ਸ਼ਮਾ ਨੂੰ ਜਗਦਿਆਂ ਅਸੀਂ ਰੱਖਣਾ ਚਾਹੁੰਦੇ ਹਾਂ ਕਿ ਭਾਈ ਇਹ ਗੱਲ, ਇਹ ਨੈਰੇਟਿਵ, ਇਹ ਭਾਵੇਂ ਜਿਹੜਾ ਕਮਜ਼ੋਰੀਆਂ ਵੀ ਹੋਣਗੀਆਂ, ਤੇ ਫਿਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਬਿਨਾਂ ਫਾਈਨੈਂਸ਼ੀਅਲ ਸਪੋਰਟ ਤੋਂ ਕੋਈ ਵੀ ਅਦਾਰਾ ਸਰਵਾਈਵ ਨਹੀਂ ਕਰਦਾ। ਸੋ ਅਸੀਂ ਜਿੱਥੇ ਵੀਰ ਅਮਰਜੋਤ ਸਿੰਘ ਮੈਲਬਰਨ ਆਸਟ੍ਰੇਲੀਆ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਬਾਕੀਆਂ ਤੋਂ ਤਵੱਕੋ ਵੀ ਕਰਦੇ ਹਾਂ। ਬਹੁਤ ਵਾਰ ਭਾਵੇਂ ਇਹ ਸਾਡਾ ਅੱਜ ਦਾ ਲਾਸਟ ਪ੍ਰੋਗਰਾਮ ਹੈ ਇਸ ਵੀਕ ਦਾ, ਔਰ ਅਸੀਂ ਇਹ ਵੀ ਦੱਸ ਦਈਏ ਕਿ ਇਸ ਵਾਰ ਸਟਾਕਟਨ ਜਿਹੜੀ ਸਿੱਖ ਡੇ ਪੈਰੇਡ ਹੁੰਦੀ ਹੈ ਇਤਿਹਾਸਕ ਮੁਕਾਮ ਤੋਂ, ਉਸ 'ਚ ਅਸੀਂ ਕੁਛ ਕਾਰਨਾਂ ਕਰਕੇ ਸ਼ਮੂਲੀਅਤ ਨਹੀਂ ਕਰ ਪਾਵਾਂਗੇ। ਕੁਛ ਦੀਆਂ ਕਾਲਾਂ ਆਲਰੇਡੀ ਆਈਆਂ ਵੀ ਨੇ, ਉਹ ਤਵੱਕੋ ਕਰ ਰਹੇ ਸੀ। ਸੋ ਕੱਲ੍ਹ ਦੀ ਪੈਰੇਡ ਤਾਂ ਪਰਸੋਂ ਹੈ, ਕੱਲ੍ਹ ਦਾ ਵੀ ਸ਼ਾਮ ਦਾ ਦੀਵਾਨ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਹ ਠੀਕ ਹੈ ਕਿ ਬਹੁਤ ਸਾਰਿਆਂ ਦੇ ਨਾਲ ਮੁਲਾਕਾਤ ਹੁੰਦੀ ਹੈ, ਸਾਨੂੰ ਵੀ ਥੋੜ੍ਹੀ ਬਹੁਤ ਨਿਰਾਸ਼ਤਾ ਹੈ, ਉਹਨਾਂ ਨੂੰ ਵੀ ਨਿਰਾਸ਼ਤਾ ਹੋਏਗੀ, ਲੇਕਿਨ ਕਈ ਵਾਰ ਸਰਕਮਸਟਾਂਸਿਸ ਇਸ ਕਿਸਮ ਦੇ ਹੋ ਜਾਂਦੇ ਨੇ ਕਿ ਕੁਝ ਫੈਸਲੇ ਜਿਹੜੇ ਨੇ ਉਹ ਉਸ ਦੇ ਮੁਤਾਬਕ ਹੀ ਹੁੰਦੇ ਨੇ। ਸੋ ਅਸੀਂ ਇਹ ਦੱਸ ਦਈਏ ਵੀ ਉੱਥੇ ਤੁਸੀਂ ਲੱਭਣਾ ਨਾ, ਔਰ ਅਸੀਂ ਮਿਸ ਵੀ ਕਰਾਂਗੇ ਕਿਉਂਕਿ ਲਗਾਤਾਰਤਾ ਨਾਲ ਅਸੀਂ ਇਸ ਨੂੰ ਕਵਰ ਕਰਦੇ ਵੀ ਰਹੇ, ਪਰ ਲੈਟ ਇਟ ਬੀ ਸਮ ਅਦਰ ਟਾਈਮ।
ਕੱਲ ਵੀ ਅਸੀਂ ਜ਼ਿਕਰ ਕੀਤਾ ਸੀ 28 ਫਰਵਰੀ ਨੂੰ ਜਿਹੜਾ ਇਜ਼ਰਾਈਲ ਨੇ ਅਮਰੀਕਾ ਨੂੰ ਘੜੀਸ ਕੇ ਈਰਾਨ ਦੇ ਖਿਲਾਫ ਜਿਹੜਾ ਵਰਤਿਆ, ਉਸ ਦਾ ਜਿਉਂ-ਜਿਉਂ ਅੱਗੇ ਦਿਨ ਵੱਧਦੇ ਗਏ, ਨੈਗੇਟਿਵ ਖਬਰਾਂ ਬਰਬਾਦੀ ਦੀਆਂ, ਫਿਰ ਇੱਕ ਸਟੇਜ 'ਤੇ ਸਿਵਲਾਈਜੇਸ਼ਨ ਤਬਾਹ ਕਰਨ ਦੀ ਗੱਲ, ਸਟੋਨ ਏਜ ਜਾਣ ਦੀ ਗੱਲ, ਟੋਟਲ ਡਿਸਪੇਅਰ, ਡਿਸਅਪਾਇੰਟਮੈਂਟ, ਖੌਫ, ਇੱਕ ਸਾਹ, ਦਿਲਾਂ ਦੀ ਧੜਕਣ ਰੁਕਣਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇੱਕ ਜਿਹੜਾ ਸੁਖਦ ਹਵਾ ਦਾ ਝੋਂਕਾ ਆਇਆ, ਰਾਹਤ ਮਿਲੀ, 2 ਹਫ਼ਤੇ ਦੇ ਸੀਜ਼ਫਾਇਰ ਦੀ ਗੱਲ ਹੋਈ ਅਮਰੀਕਾ ਔਰ ਈਰਾਨ ਵਿਚਾਲੇ, ਉਹ ਲਾਗੂ ਹੋਇਆ। ਔਰ ਲੇਕਿਨ ਇਜ਼ਰਾਈਲ ਨੇ ਕਿਹਾ ਕਿ ਜੀ ਇਹ ਜਿਹੜਾ ਲੈਬਨਾਨ ਦੇ ਨਾਲ ਸਾਡਾ ਹਿਜ਼ਬੁੱਲਾ ਦੇ ਨਾਲ ਇਹ ਇਹਦਾ ਸੀਜ਼ਫਾਇਰ ਦਾ ਹਿੱਸਾ ਨਹੀਂ। ਉਹਨਾਂ ਨੇ ਉਸੇ ਰਾਤ, ਜਿਸ ਰਾਤ ਸੀਜ਼ਫਾਇਰ ਲਾਗੂ ਹੋਇਆ, ਹਮਲਾ ਕਰਕੇ 300 ਤੋਂ ਜ਼ਿਆਦਾ ਨੂੰ ਮਾਰ ਦਿੱਤਾ ਔਰ 1200 ਤੋਂ ਜ਼ਿਆਦਾ ਜਿਹੜੇ ਜ਼ਖਮੀ ਕੀਤੇ। ਔਰ ਲਗਾਤਾਰਤਾ ਨਾਲ ਸਾਊਥ ਬੈਰੂਤ ਦਾ ਜੋ ਹਾਲ ਦੇਖੋ, ਉਹ ਗਜ਼ਾ ਬਣਾ ਦਿੱਤਾ ਹੈ। ਔਰ 1.5 ਮਿਲੀਅਨ ਦੇ ਲਗਭਗ ਲੋਕ ਜਿਹੜੇ ਨੇ ਉਹ ਘਰ ਛੱਡ ਕੇ ਭੱਜੇ ਹੋਏ ਨੇ ਔਰ 3000 ਤੋਂ ਜ਼ਿਆਦਾ ਮੌਤਾਂ ਇਹਨਾਂ ਦਿਨਾਂ ਦੇ ਵਿੱਚ ਹੋਈਆਂ। ਸੋ ਇਹ ਨਜ਼ਰ ਆ ਰਿਹਾ ਸੀ ਕਿ ਜੇ ਉਹ ਜਿਹੜਾ ਸੀਜ਼ਫਾਇਰ ਨਹੀਂ ਹੁੰਦਾ ਤੇ ਈਰਾਨ ਵਾਲਾ ਵੀ ਹੋਲਡ ਨਹੀਂ ਕਰੇਗਾ। ਪਰ ਅਸੀਂ ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਸ ਮਾਮਲੇ ਦੇ ਵਿੱਚ ਇੱਥੇ ਈਰਾਨ ਨੇ ਮੈਚਿਓਰਿਟੀ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਇਹ ਨਹੀਂ ਹੈ ਕਿ ਲਬਨਾਨ ਦੇ ਉੱਤੇ ਜਾਂ ਇਜ਼ਰਾਈਲ ਦੇ ਉੱਤੇ ਮਿਜ਼ਾਈਲਾਂ ਦਾਗੀਆਂ, ਇਹਦੇ ਬਾਵਜੂਦ ਕਿ ਅਮਰੀਕਾ ਨੇ ਵੀ ਥੋੜ੍ਹੀ ਵਾਇਲੇਸ਼ਨ ਕੀਤੀ। ਉਹਨਾਂ ਨੇ ਘਿਰਾਓ ਦਾ ਸਟ੍ਰੇਟ ਆਫ ਹਾਰਮਿਊਜ਼ ਨੂੰ ਅੱਗੋਂ ਬਲੌਕੇਡ ਕਰਨ ਦੀ ਗੱਲ ਕੀਤੀ, ਪਰ ਇਜ਼ਰਾਈਲ ਨੇ, ਈਰਾਨ ਨੇ ਮੈਚਿਓਰਿਟੀ ਦੇ ਨਾਲ ਇਹ ਸਾਰੇ ਨੂੰ ਹੈਂਡਲ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਵੀ, ਉਹਨਾਂ ਨੇ ਇਜ਼ਰਾਈਲ ਨੂੰ, ਖਾਸ ਤੌਰ 'ਤੇ ਨੈਤਨਯਾਹੂ ਨੂੰ ਇਹ ਜਿਹੜਾ ਉਹ ਸ਼ੀਸ਼ਾ ਦਿਖਾਇਆ ਕਿ ਇਨਫ ਇਜ਼ ਇਨਫ। ਇਹ ਲਫ਼ਜ਼ ਵੀ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਵੀ ਇਸਤੇਮਾਲ ਕੀਤੇ ਨੇ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ 10 ਰੋਜ਼ਾ ਜਿਹੜਾ ਸੀਜ਼ਫਾਇਰ ਹੈ ਉਹ ਲੈਬਨਾਨ ਔਰ ਇਜ਼ਰਾਈਲ ਦੇ ਵਿਚਾਲੇ ਵੀ ਉਹਨਾਂ ਦੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਨੂੰ ਸੱਦਿਆ। ਔਰ ਇਹ 40 ਸਾਲ ਬਾਅਦ ਇਸ ਹਾਲਾਂ, ਕਿਉਂਕਿ ਉਹ ਕੋਈ ਉਹਦੇ ਕੋਲ ਆਪਣੀ ਪਾਵਰ ਨਹੀਂ ਹੈ ਜਿਹੜੀ, ਪਰ ਚੰਗੀ ਗੱਲ ਇਹ ਹੈ ਵੀ ਹਿਜ਼ਬੁੱਲਾ ਜਿਹੜਾ ਈਰਾਨ ਦੀ ਪ੍ਰੋਕਸੀ ਹੈ ਲੈਬਨਾਨ ਦੇ ਵਿੱਚ, ਹਾਲਾਂ ਉਹਨਾਂ ਦੇ ਨਾਲ ਨਹੀਂ ਸੀ ਸਮਝੌਤਾ, ਪਰ ਉਹਨਾਂ ਨੇ ਵੀ ਉਸ ਸੀਜ਼ਫਾਇਰ ਨੂੰ ਮੰਨਿਆ। ਉਹਨਾਂ ਨੇ ਕਿਹਾ ਵੀ ਜੇ ਇਜ਼ਰਾਈਲ ਅਟੈਕ ਨਹੀਂ ਕਰੇਗਾ ਤੇ ਅਸੀਂ ਕਾਊਂਟਰ ਨਹੀਂ ਕਰਾਂਗੇ। ਸੋ ਇਹ ਕੱਲ੍ਹ ਇਨ ਪਲੇਸ ਸੀ, ਉਹ ਚੰਗੀ ਤਰ੍ਹਾਂ ਚੱਲ ਰਿਹਾ। ਔਰ ਕੱਲ੍ਹ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਲ ਆਫ ਏ ਸਡਨ, ਪਹਿਲਾਂ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਹਿੰਟ ਆਊਟ ਕੀਤਾ ਸੀ, ਫਿਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਕੁਝ ਸੈਕਿੰਡ ਦੀ ਕਲਿੱਪ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ ਜੇ ਡੀਲ ਹੁੰਦੀ ਹੈ ਤਾਂ ਮੈਂ ਇਸਲਾਮਾਬਾਦ ਜਾਵਾਂਗਾ। ਔਰ ਉਹਨਾਂ ਨੇ ਤਾਰੀਫ ਕੀਤੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ, ਆਸਮ ਮੁਨੀਰ ਉਹਨਾਂ ਦੇ ਫੀਲਡ ਮਾਰਸ਼ਲ ਦੀ। ਇੱਕਦਮ ਮਾਹੌਲ ਬਦਲਿਆ, ਬਹੁਤ ਸਾਰਿਆਂ ਨੇ ਉਹਨੂੰ ਲੱਗਾ ਕਿ ਵੀ ਇਹ ਤਾਂ ਜਿਹੜੀ ਹੈ ਡੀਲ ਹੋ ਗਈ ਲੱਗਦੀ ਹੈ, ਅਦਰਵਾਈਜ਼ ਤਾਂ ਇਸ ਲੈਵਲ ਦੀ ਹੋਪ ਨਹੀਂ ਜਿਹੜੀ ਹੋ ਸਕਦੀ। ਸੋ ਇਹਨਾਂ 24 ਘੰਟਿਆਂ ਦੇ ਵਿੱਚ ਵੀ ਜਿਹੜੀ ਖਾਸ ਡਿਵੈਲਪਮੈਂਟ ਲੈਬਨਾਨ ਇਜ਼ਰਾਈਲ ਸੀਜ਼ਫਾਇਰ ਜਾਰੀ ਹੈ। ਔਰ ਈਰਾਨ ਨੇ ਜਿਹਨੇ ਇਹ ਕਿਹਾ ਸੀ ਕਿ ਭਾਈ ਹੁਣ ਜਿਹੜਾ ਸੀਜ਼ਫਾਇਰ ਤੋਂ ਬਾਅਦ ਉਹਨੇ ਆਪਣਾ ਕੰਟਰੋਲ ਰੱਖ ਕੇ ਜਿਹੜਾ ਉਹ ਟੋਲ ਔਰ ਦੂਜੇ ਲੈਂਡ ਦਾ ਕੀਤਾ ਸੀ, ਪਰ ਜਿਹੜੀ ਅੱਜ ਦੀਆਂ ਖਬਰਾਂ 'ਚ ਸੀ ਕਿ ਈਰਾਨ ਨੇ ਵੀ ਜਿਹੜਾ ਉਹ ਸਟ੍ਰੇਟ ਆਫ ਹਾਰਮਿਊਜ਼ ਖੋਲ੍ਹ ਦਿੱਤਾ ਹੈ ਸੀਜ਼ਫਾਇਰ ਤੱਕ, ਜਦੋਂ ਤੱਕ ਸੀਜ਼ਫਾਇਰ ਚੱਲ ਰਿਹਾ। ਔਰ ਇਸ ਸਾਰੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਵੀ ਥੈਂਕ ਯੂ ਕੀਤਾ ਈਰਾਨ ਦਾ। ਹੁਣ ਕਿੱਥੇ ਇੱਕ ਸਿਵਲਾਈਜੇਸ਼ਨ ਡਿਸਟਰੋਏ ਕਰਨ ਦੀ ਗੱਲ ਸੀ, ਦੂਸਰਾ ਥੈਂਕ ਯੂ ਦੀ ਲਾਈਨ ਹੈ। ਔਰ ਨਤੀਜਾ ਤੁਸੀਂ ਦੇਖੋ ਕਿ ਦੁਨੀਆ ਦੀ ਇਕੋਨਮੀ ਕਿਵੇਂ ਲਫ਼ਜ਼ਾਂ ਦੇ ਹੇਰ ਫੇਰ ਦੇ ਨਾਲ ਹੀ ਜਿਹੜਾ ਉਹ ਬਦਲਦੀ ਹੈ। ਜਿਉਂ ਹੀ ਸਟੇਟ ਆਫ ਹਾਰਮਿਊਜ਼ ਖੋਲ੍ਹਣ ਦਾ ਐਲਾਨ ਕੀਤਾ ਈਰਾਨ ਨੇ, ਪ੍ਰੈਜ਼ੀਡੈਂਟ ਟਰੰਪ ਨੇ ਥੈਂਕ ਯੂ ਕਿਹਾ। ਕਰੂਡ ਆਇਲ ਦੀ ਬੈਰਲ ਜਿਹੜੀ ਕਿ $98 ਦੀ ਸੀ, ਉਹ $88 ਤੇ ਆ ਗਈ ਇੱਕ ਬਿਆਨ ਦੇ ਨਾਲ ਹੀ। ਔਰ ਇਸ ਦੇ ਉੱਤੇ ਜਿਹੜਾ ਅਸੀਂ ਡਿਸਕਸ ਵੀ ਆਲਰੇਡੀ ਮੈਂ ਕਰ ਰਿਹਾ ਕਈ ਦਿਨਾਂ ਤੋਂ, ਲੇਕਿਨ ਇਸ 'ਚ ਮੈਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪੋਜ਼ੀਟਿਵ ਨੋਟ ਦੇ ਨਾਲ ਈਰਾਨ ਪ੍ਰਤੀ ਜਿਵੇਂ ਇੱਕ ਕਿਹਾ, ਹਾਲਾਂ ਜਿਵੇਂ ਅਸੀਂ ਕਿਹਾ ਕਿ ਜਿਹੜੀ ਡਿਫਰੈਂਟ ਪੋਸਚਰਿੰਗ ਹੈ ਉਹ ਦੋਨਾਂ ਨੇ ਆਪਣੀ ਉਹੀ ਰੱਖੀ ਹੋਈ ਹੈ, ਲੇਕਿਨ ਪੋਸਚਰਿੰਗ 'ਚ ਜਦੋਂ ਤੁਸੀਂ ਨਾਲ ਦੀ ਨਾਲ ਹਮਦਰਦੀ ਭਰੇ ਬੋਲ ਵੀ ਕਹਿ ਰਹੇ ਹੁੰਦੇ ਹੋ ਤੇ ਪੋਸਚਰਿੰਗ ਵੀ ਕਰ ਰਹੇ ਹੁੰਦੇ ਹੋ,
ਇਹ ਇਵੇਂ ਹੀ ਹੁੰਦਾ ਹੈ ਜਿਵੇਂ ਕਿ ਨਿਆਣਾ ਜਦੋਂ ਰੁੱਸ ਜਾਂਦਾ ਹੈ ਤੇ ਉਹ ਇਹ ਵੀ ਕਹਿ ਰਿਹਾ ਹੁੰਦਾ ਕਿ ਮੈਂ ਇੱਥੇ ਨਹੀਂ ਰਹਿਣਾ, ਪਰ ਨਾਲ ਦੀ ਨਾਲ ਉਹ ਇਹ ਵੀ ਦੇਖ ਰਿਹਾ ਹੁੰਦਾ ਵੀ ਕੋਈ ਮਨਾਉਣ ਵੀ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਵੀ ਹੁੰਦਾ ਹੈ ਕਿ ਵੀ ਸੋ ਇਹ ਇਸ ਕਿਸਮ ਦਾ ਸੋ ਉਹਨੂੰ ਜਿਹੜੀਆਂ ਅਦਰਵਾਈਜ਼ ਬਿਆਨ ਨੇ ਉਹਨਾਂ ਨੂੰ ਉਵੇਂ ਨਾ ਲਿਆ ਜਾਏ, ਇਹਨੂੰ ਜਿਹੜਾ ਇੱਕ ਪੋਜ਼ਿਟਿਵਿਟੀ ਦੇ ਨਾਲ ਲਿਆ ਜਾਏ। ਔਰ ਜਦੋਂ ਇਹ ਆਇਆ ਕਿ ਵੀ ਈਰਾਨ ਨੇ ਕਿਹਾ ਕਿ ਅਸੀਂ ਸਟ੍ਰੇਟ ਆਫ ਹਾਰਮੂਜ਼ ਸੀਜ਼ਫਾਇਰ ਤਾਂ ਖੋਲ੍ਹ ਦਿੱਤਾ ਹੈ ਔਰ ਉਹਦੇ ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪੋਸਟਰਿੰਗ ਵੀ ਦਿੱਤੀ ਔਰ ਨਾਲ ਦੀ ਨਾਲ ਉਹਨਾਂ ਨੇ ਥੈਂਕ ਯੂ ਵੀ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਈਰਾਨ ਹੈਜ਼ ਐਗਰੀਡ ਟੂ ਨੈਵਰ ਕਲੋਜ਼ ਦਾ ਸਟ੍ਰੇਟ ਆਫ ਹਾਰਮੂਜ਼ ਅਗੇਨ, it will no longer be used as a weapon against the world। ਉਹਨਾਂ ਨੇ ਟਰੂਥ ਸੋਸ਼ਲ ਤੇ ਕਿਹਾ, ਹਾਲਾਂ ਈਰਾਨ ਨੇ ਫੋਰਐਵਰ ਨਹੀਂ ਕਿਹਾ ਹੈ ਪਰ ਚਲੋ ਇੰਨਾ ਪ੍ਰੈਜ਼ੀਡੈਂਟ ਟਰੰਪ ਜਿਹੜਾ ਤੜਕਾ ਲਾ ਦਿੰਦੇ ਨੇ ਮਿਰਚ ਮਸਾਲਾ ਪਾ ਕੇ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ the US President Donald Trump in Truth Social post said the USA will get all nuclear dust created by our great B-2 bombers। ਹੁਣ ਜਿਹੜਾ ਐਨਰਿਚਡ ਯੂਰੇਨੀਅਮ ਹੈ ਉਹਦੇ ਲਈ ਪ੍ਰੈਜ਼ੀਡੈਂਟ ਟਰੰਪ ਆਪਣੀ ਟਰਮ ਯੂਜ਼ ਕਰਦੇ ਨੇ ਨਿਊਕਲੀਅਰ ਡਸਟ ਔਰ ਉਹਨਾਂ ਦਾ ਇੱਕ ਅੰਦਾਜ਼ੇ ਮੁਤਾਬਕ ਇਹ ਹੈ ਕਿ 450 ਕਿਲੋਗ੍ਰਾਮ ਦੇ ਕਰੀਬ ਐਨਰਿਚਡ ਯੂਰੇਨੀਅਮ ਜਿਹੜਾ ਨਿਊਕਲੀਅਰ ਜਿਹੜਾ 60% ਐਨਰਿਚਡ ਹੈ, ਜੇ 90% ਤੱਕ ਉਹ ਐਨਰਿਚਮੈਂਟ ਉਹਦੀ ਹੋਏ ਤੇ ਉਹ ਨਿਊਕਲੀਅਰ ਬੰਬ ਬਣਾਉਣ ਦੇ ਸਮਰੱਥ ਹੈ। ਪ੍ਰੈਜ਼ੀਡੈਂਟ ਟਰੰਪ ਕਹਿੰਦੇ ਸੀ ਕਿ ਜੀ ਸਾਡੇ B-2 ਬੰਬਰਸ ਨੇ ਅਸੀਂ ਉਹਨੂੰ ਜ਼ਮੀਨਦੋਜ਼ ਕਰ ਦਿੱਤਾ ਹੈ, ਦਫਨਾ ਦਿੱਤਾ ਹੈ ਔਰ ਜਿਹੜਾ ਇੱਕ ਫੀਲਡ ਆਪਰੇਸ਼ਨ ਹੋਇਆ ਜਿਹਦੇ 'ਚ ਬਾਅਦ 'ਚ ਲੈਫਟੀਨੈਂਟ ਕਰਨਲ ਨੂੰ ਰੈਸਕਿਊ ਕੀਤਾ ਗਿਆ, ਉਹ ਇਨਫੈਕਟ ਉੱਥੋਂ ਇਹ ਕਿਹਾ ਜਾਂਦਾ ਕਿ ਉਸ 'ਚੋਂ ਉਹ ਕੱਢਣ ਨੂੰ ਸੀ। ਉਹ ਕਿੱਥੇ ਹੈ, ਕਿਵੇਂ ਹੈ? ਹਾਲਾਂ ਇਹਦੇ ਜਵਾਬ 'ਚ ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਸਾਡੇ ਲਈ ਐਨਰਿਚਡ ਯੂਰੇਨੀਅਮ ਇਵੇਂ ਹੀ ਸੈਕਰੇਡ ਹੈ, ਪਵਿੱਤਰ ਹੈ, ਪਾਕ ਹੈ ਜਿਵੇਂ ਈਰਾਨ ਦੀ ਮਿੱਟੀ ਹੈ। ਸੋ ਐਸੀ ਕੋਈ ਜਿਹੜੀ ਹੈ ਗੱਲ ਨਹੀਂ ਹੈ। ਹਾਲਾਂ ਕੁਝ ਮੀਡੀਆ ਆਊਟਲੈਟਸ ਨੇ ਖਬਰ ਵੀ ਪਲਾਂਟ ਕੀਤੀ ਕਿ ਜਿਹੜਾ ਈਰਾਨ ਦਾ $20 ਬਿਲੀਅਨ ਦੇ ਲਗਭਗ ਪੈਸਾ ਫਰੀਜ਼ ਕੀਤਾ ਹੋਇਆ ਉਹਨੂੰ ਡੀਫਰੀਜ਼ ਕਰ ਦਿੱਤਾ ਜਾਏਗਾ ਕਿ ਭਾਈ ਇਵੇਂ ਹੈ। ਹਾਲਾਂ ਈਰਾਨ ਨੇ ਇਸ ਤੋਂ ਵੀ ਡਿਨਾਈ ਕੀਤਾ ਕਿ ਵੀ ਇਸ ਕਿਸਮ ਦੀ ਕੋਈ ਗੱਲਬਾਤ ਅਸੀਂ ਜਿਹੜਾ ਇਹਨੂੰ ਜਿਹੜਾ ਯੂਰੇਨੀਅਮ ਨੂੰ ਜਿਹੜਾ ਹਵਾਲੇ ਕਰਨ ਦੇ ਅਮਰੀਕਾ ਦੇ ਕੋਈ ਨਹੀਂ ਹੈ। ਪਰ ਪ੍ਰੈਜ਼ੀਡੈਂਟ ਟਰੰਪ ਨੇ ਕਲੇਮ ਕੀਤਾ ਕਿ no money will exchange hands in any way, shape or form. The deal is in no way subject to Lebanon either, but the USA will separately work with Lebanon and deal with the Hezbollah situation in an appropriate manner। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੁਣ ਕਿਉਂਕਿ ਇਜ਼ਰਾਈਲ ਨੇ ਪੋਜੀਸ਼ਨ ਲਈ ਹੋਈ ਸੀ ਜੀ ਕਿ ਡੀਲ 'ਚ ਲੈਬਨਾਨ ਇਨਕਲੂਡਡ ਨਹੀਂ ਹੈ, ਟਰੰਪ ਨੇ ਕਿਹਾ ਵੀ ਉਹਦਾ ਹਿੱਸਾ ਨਹੀਂ, ਪਰ ਅਸੀਂ ਲੈਬਨਾਨ 'ਚ ਜਿਹੜਾ ਉਹਨੂੰ ਯਕੀਨੀ ਬਣਾਵਾਂਗੇ। ਅਸੀਂ ਸੈਪਰੇਟਲੀ ਲੈਬਨਾਨ ਨਾਲ ਗੱਲਬਾਤ ਕਰ ਰਹੇ ਹਾਂ ਔਰ ਹਿਜ਼ਬੁੱਲਾ ਦੇ ਨਾਲ ਵੀ ਇਸ ਸਿਚੁਏਸ਼ਨ ਦੇ ਮੁਤਾਬਕ ਨਿਬੜਾਂਗੇ। ਇਜ਼ਰਾਈਲ ਵਿਲ ਨਾਟ ਬੀ ਬੋਮਬਿੰਗ ਲੈਬਨਾਨ ਐਨੀ ਲੌਂਗਰ। ਇਹ ਇੱਕ ਲਾਈਨ ਇਹਦੀ ਕਰਕਸ ਹੈ, ਬਾਕੀ ਤਾਂ ਉਹਨਾਂ ਦਾ ਸਟਾਈਲ ਹੈ, ਉਹਨਾਂ ਨੇ ਦੋਨੋਂ ਪਾਸੇ ਆਫ ਦਾ ਆਇਲ ਕਹੀ ਜਾਣੀਆਂ ਨੇ ਗੱਲਾਂ। ਇਹ ਪਹਿਲੀ ਵਾਰ ਹੈ ਕਿ ਜਿਹਦੇ 'ਚ ਇਜ਼ਰਾਈਲ ਨੂੰ ਤਾੜਨਾ ਕੀਤੀ ਹੈ, ਕਿਉਂਕਿ ਪਹਿਲੇ ਸਟੇਜ 'ਤੇ ਵੀ ਇਹ ਕਿਹਾ ਜਾਂਦਾ ਹੈ ਕਿ ਜਿਹੜੀ 21 ਘੰਟੇ ਦਾ ਮੈਰਾਥਨ ਸੈਸ਼ਨ ਚੱਲਿਆ ਵਾਈਸ ਪ੍ਰੈਜ਼ੀਡੈਂਟ ਵੈਂਸ ਔਰ ਕੁਸ਼ਨਰ ਔਰ ਵਿਟਕੌਫ ਦੇ ਨਾਲ ਇਸਲਾਮਾਬਾਦ ਦੇ ਵਿੱਚ ਆਲਮੋਸਟ ਬਹੁਤ ਸਾਰੇ ਖਾਸ ਤੌਰ 'ਤੇ ਨਿਊਕਲੀਅਰ ਇਸ਼ੂ ਜਿਹੜਾ ਪ੍ਰਾਈਮ ਹੈ ਉਹ ਈਰਾਨ ਆਲਰੇਡੀ ਓਬਾਮਾ ਦੇ ਨਾਲ ਜਿਹੜੀ ਡੀਲ ਵੀ ਉਹਨਾਂ ਨੇ 2015-16 'ਚ ਬਣਾਈ ਸੀਗੀ 15 'ਚ ਉਹਦੇ 'ਚ ਵੀ ਮੰਨ ਗਏ ਸੀ। ਪਰ ਉਹਨਾਂ ਨੇ ਕਿਹਾ ਵੀ ਦੋ ਰੀਜ਼ਨ ਇਹ ਸਾਰੇ 'ਚੋਂ ਨੇ ਕਿ ਵੀ ਇੱਕ ਤਾਂ ਨੈਤਨਯਾਹੂ ਜਿਹੜਾ ਹੈ ਉਹਨੇ ਜਿਹੜਾ ਉਸ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਔਰ ਹੁਣ ਵੀ ਮੇਰਾ ਖਦਸ਼ਾ ਹੈ ਕਿ ਇਨ ਸਪਾਈਟ ਆਫ ਕਿ ਅਸੀਂ ਵੀ ਹੋਪ ਜਨਰੇਟ ਕਰ ਰਹੇ ਹਾਂ। ਕੱਲ੍ਹ ਵੀ ਅਸੀਂ ਪੋਜ਼ੀਟਿਵਲੀ ਪ੍ਰੈਜ਼ੀਡੈਂਟ ਟਰੰਪ ਦੀ ਉਸ ਜਿਹੜਾ ਇੰਟਰਵਿਊ ਨੂੰ ਡਿਸਕਸ ਕੀਤਾ ਸੀ ਬਰੀਫ 'ਚ, ਉਹਨਾਂ ਦੇ ਕਾਮੈਂਟ ਨੂੰ ਰਾਦਰ ਕਿ ਵੀ ਮੈਂ ਜਾਵਾਂਗਾ ਇਸਲਾਮਾਬਾਦ ਔਰ ਡੀਲ ਜਿਹੜੀ ਹੈ ਆਲਮੋਸਟ ਹੋਣ ਵਾਲੀ ਹੈ ਔਰ ਦਿਸ ਦੈਟ। ਹੁਣ ਵੀ ਜਿਹੜਾ ਇਜ਼ਰਾਈਲ ਦਾ ਪੋਟੈਂਸ਼ੀਅਲ ਹੈ ਉਹਨੂੰ ਡੀਰੇਲ ਕਰਨ ਦਾ, ਉਹਨੂੰ ਮੈਂ ਕਦੇ ਘਟਾ ਕੇ ਨਹੀਂ ਕੁਛ ਵੀ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਸਕਦੇ ਨੇ। ਆ ਜਿਹੜਾ ਫਾਲਸ ਫਲੈਗ ਵਾਲਾ ਮੈਥਡ ਇੰਡੀਅਨ ਰਾਹ ਨੇ ਸਿੱਖਿਆ, ਕਿਹਦੇ ਤੋਂ ਸਿੱਖਿਆ? ਮੋਸਾਦ ਤੋਂ ਹੀ ਸਿੱਖਿਆ। ਉਹੀ ਪਹਿਲਗਾਮ ਹੈ ਜੋ 22 ਅਪ੍ਰੈਲ ਨੂੰ ਕੀਤਾ, ਉਹੀ ਉਸ ਤੋਂ ਪਹਿਲਾਂ ਪੁਲਵਾਮਾ ਸੀ, ਉਹੀ ਉਹਨਾਂ ਨੇ ਉੜੀ ਤੇ ਦੂਜੇ ਤੀਜੇ ਵਾਲੇ ਕੀਤੇ ਹੋਏ ਨੇ। ਕੁਝ ਸਾਲਾਂ ਤੋਂ ਇਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੀ ਮੋਸਾਦ ਦਾ ਪਾਰਟ ਹੈ। ਸੋ ਕੁਛ ਵੀ ਉਹ ਕਰ ਸਕਦੇ ਨੇ ਜਿਹਦੇ 'ਚ ਕਿ ਇਸ ਕਿਸਮ ਦਾ ਹੋਏ ਕਿ ਅਮਰੀਕਾ 'ਚ ਵੀ ਪਬਲਿਕ ਓਪੀਨੀਅਨ ਵੀ ਬਦਲ ਜਾਏ। ਕਿ ਹੁਣ ਤਾਂ ਇਸ ਵੇਲੇ ਜਿੰਨੀ ਹੇਟਰਡ
ਨੈਤਨਯਾਹੂ ਇੱਕ ਵਾਰ ਕ੍ਰਿਮੀਨਲ ਦੇ ਤੌਰ ਤੇ ਇਸ ਨੂੰ ਜਿਹੜੇ ਇਸ ਦੇ ਨਾਲ ਹੈਵੀ ਵਾਰ ਕ੍ਰਿਮੀਨਲ ਹੈ, ਹੁਣ ਇਹਨੂੰ ਵੀ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਬਦਲਣ ਦੇ ਲਈ ਕੁਛ ਨਾ ਕੁਛ ਐਸਾ ਉਹ ਕਰ ਸਕਦੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਉਹਨਾਂ ਨੂੰ ਰੋਕ ਦਿੱਤਾ, ਇਜ਼ਰਾਈਲ ਵਿਲ ਨਾਟ ਬੀ ਬੋmbing ਲੈਬਨਾਨ ਐਨੀ ਲੋਂਗਰ, they are prohibited from doing so by the USA, enough is enough, prohibited ਉਹਨਾਂ ਨੇ ਕੌਮੀਆਂ ਦੇ ਵਿੱਚ ਦਿੱਤਾ, ਉਹਨਾਂ ਨੇ ਕਿਹਾ ਵੀ ਉਹਨੂੰ ਮਨਾ ਕਰਤਾ ਸਖਤੀ ਦੇ ਨਾਲ ਇਜ਼ਰਾਈਲ ਨੂੰ ਕਿ ਵੀ ਖਬਰਦਾਰ ਤੁਸੀਂ enough is enough ਕਿ ਬਹੁਤ ਹੋ ਗਿਆ। ਇਹਦਾ ਮਤਲਬ ਹੁਣ ਇਸ ਤੋਂ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਜੰਗ ਤਾਂ ਸਾਡੀ ਨਹੀਂ ਸੀ, ਲੋਕਾਂ ਦੇ ਵਿੱਚ ਅਨਪੋਪੂਲੈਰਿਟੀ ਹੋ ਰਹੀ ਹੈ ਕਿ ਵੀ ਉਹ ਤਾਂ ਨੈਤਨਯਾਹੂ ਦੇ ਨਾਲ ਲੱਗ ਕੇ ਖਲੋਣਾ ਜਾਂ ਉਸ ਦੇ ਸਟੈਂਡ ਦੇ ਪਿੱਛੇ ਲੱਗ ਕੇ ਆਪਣਾ ਵੀ ਜਿਹੜਾ ਉਹ ਕਬਾੜ ਕਰਾਉਣਾ, ਇਹ ਠੀਕ ਨਹੀਂ ਹੈ। ਸੋ ਇਹ ਇੱਕ ਪੋਜ਼ਿਟਿਵ ਪਾਰਟ ਹੈ ਕਿ ਭਾਈ ਜਿਹੜਾ ਇਸ ਸਾਰੇ 'ਚੋਂ ਅਸੀਂ ਦੇਖਦੇ। ਔਰ ਦੂਸਰੇ ਪਾਸੇ ਜਿਹੜਾ ਟਰੂਸ ਇਨ ਇਫੈਕਟ ਐਜ਼ ਟਰੰਪ ਸੇਜ਼ ਇਜ਼ਰਾਈਲ ਪ੍ਰੋਹਿਬਿਟਡ ਫਰੋਮ ਬੋmbing ਲੈਬਨਾਨ, ਉਹਦੇ 'ਚ ਇਸ ਨੂੰ ਸਾਰੇ ਹਰ ਮੀਡੀਆ ਨੇ ਆਪੋ ਆਪਣੇ ਤੌਰ ਤਰੀਕੇ ਦੇ ਨਾਲ ਕਵਰ ਕੀਤਾ। ਇਹ AFP ਦੀ ਖਬਰ ਹੈ ਔਰ ਇਸ ਦੇ ਨਾਲ ਹੀ AFP ਨੇ ਫਿਰ ਈਵਨ ਜਿਹੜਾ ਈਰਾਨ ਦੀ ਲਾਈਨ ਵੀ ਦਿੱਤੀ ਹੈ ਕਿ ਭਾਈ ਉਹਨਾਂ ਨੇ ਵੀ ਰੈਸੀਪ੍ਰੋਕੇਟ ਕੀਤਾ ਕਿ ਅਸੀਂ ਜਿਹੜਾ ਰੈਸਟ ਆਫ ਦਾ ਟਾਈਮ ਹੈ ਸੀਜ਼ ਫਾਇਰ ਦਾ ਉਹਨੂੰ ਅਸੀਂ ਖੋਲ੍ਹ ਰਹੇ ਹਾਂ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ 2 ਮਾਰਚ ਤੋਂ, ਕਿਉਂਕਿ ਲੈਬਨਾਨ ਵਾਲਾ ਤਾਂ ਬਾਅਦ 'ਚ ਆਇਆ, 28 ਫਰਵਰੀ ਨੂੰ ਇਜ਼ਰਾਈਲ ਅਮਰੀਕਾ ਨੇ ਅਟੈਕ ਕੀਤਾ ਖਮੀਨਾਈ ਦੇ ਉੱਤੇ ਔਰ ਜੰਗ ਸ਼ੁਰੂ ਹੋਈ ਔਰ 2 ਮਾਰਚ ਨੂੰ ਫਿਰ ਜਿਹੜੇ ਹਿਜ਼ਬੁੱਲਾ ਦੇ ਲਬਨਾਨ 'ਚ ਗੁਰਿਲੇ ਨੇ ਉਹਨਾਂ ਨੇ ਈਰਾਨ ਦੇ ਉੱਤੇ ਮਿਜ਼ਾਈਲਾਂ ਦਾਗੀਆਂ। ਔਰ ਇਹ ਸਾਰੇ ਦੇ ਜਿਹੜਾ ਥੈਂਕ ਯੂ ਵੀ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਈਰਾਨ ਦਾ, ਔਰ ਈਰਾਨ ਨੇ ਵੀ ਡਿਕਲੇਅਰ ਕਿ ਈਰਾਨ ਡਿਕਲੇਅਰਸ ਸਟੇਟ ਆਫ ਹਾਰਮੂਜ਼ ਓਪਨ ਆਫਟਰ ਲੈਬਨਾਨ ਟਰੂਸ, ਟਰੰਪ ਸੇਜ਼ ਬਲੌਕੇਡ ਟੂ ਕੰਟੀਨਿਊ। ਟਰੰਪ ਨੇ ਕਿਹਾ ਵੀ ਅਸੀਂ ਅਜੇ ਬਲੌਕੇਡ ਤਾਂ ਨਹੀਂ ਹਟਾਵਾਂਗੇ ਜਦੋਂ ਤੱਕ ਇਹ ਪੱਕੀ ਕੋਈ ਡੀਲ ਨਹੀਂ ਹੁੰਦੀ। ਪਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਸੈਯਦ ਅਬਾਸ ਅਰਗਚੀ ਜਿਹੜੇ ਫੋਰਨ ਮਿਨਿਸਟਰ ਨੇ ਈਰਾਨ ਦੇ, ਉਹਨਾਂ ਨੇ ਕਿਹਾ ਕਿ ਇਨ ਲਾਈਨ ਵਿਦ ਦਾ ਸੀਜ਼ ਫਾਇਰ ਇਨ ਲੈਬਨਾਨ the passage for all commercial vessels through Strait of Hormuz is declared completely open for the remaining period of ceasefire on the coordinated route as already announced by Ports and Maritime Organization of the Islamic Republic of Iran। ਹੁਣ ਈਰਾਨ ਇਹ ਕਹਿੰਦਾ ਵੀ ਜਿਹੜਾ ਨਾਰਮਲ ਰਾਊਟ ਸੀ ਉਹਦੇ ਤਾਂ ਮਾਈਨਸ ਵਿਛੀਆਂ ਨੇ, ਕਿੱਥੇ ਨੇ ਕੀ ਨੇ ਅਜੇ ਸਾਨੂੰ ਨਹੀਂ ਪਤਾ। ਇਸ ਲਈ ਉਹਨਾਂ ਨੇ ਆਪਣੇ ਕੋਸਟ ਦੇ ਨਾਲ ਨਾਲ ਅਲਟਰਨੇਟ ਰਾਊਟ ਕ੍ਰੀਏਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਇੱਥੋਂ ਤੁਸੀਂ ਜਾ ਸਕਦੇ ਹੋ। ਅਜੇ ਇਸ 'ਚ ਮੈਂਸ਼ਨ ਨਹੀਂ ਹੈ ਕਿ ਭਾਈ ਜਿਨ੍ਹਾਂ ਨੇ ਜਾਣਾ ਉਹ ਉਹਨਾਂ ਨੂੰ ਟੋਲ ਦੇਣਾ ਪਏਗਾ ਕਿ ਨਹੀਂ, ਲੇਕਿਨ ਇਹ ਜਿਹੜਾ ਓਪਨ ਕਰਨ ਦੀ ਲਾਈਨ ਇਹ ਹੈ, ਇਹ ਆਪਣੇ ਆਪ ਦੇ ਵਿੱਚ ਜਦੋਂ ਇਹ ਆਇਆ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ, ਈਰਾਨ ਹੈਜ਼ ਜਸਟ ਅਨਾਊਂਸਡ that the state of Iran, ਉਹ ਸਟੇਟ ਆਫ ਹਾਰਮੂਜ਼ ਨੂੰ ਸਟੇਟ ਆਫ ਈਰਾਨ ਹੀ ਕਹਿੰਦੇ ਨੇ, the state of Iran is fully open and ready for full passage, thank you, thank you ਈਰਾਨ। ਇਹ ਉਹਨਾਂ ਨੇ ਜਿਹੜਾ ਥੈਂਕ ਯੂ ਨੋਟ ਦਿੱਤਾ। ਹੁਣ ਇਸ ਦੇ ਉੱਤੇ ਤਬਸਰੇ ਜਿਵੇਂ ਹੁੰਦੇ ਹੀ ਨੇ ਨਾਲ ਦੀ ਨਾਲ ਕਿ ਭਾਈ ਜਿਹੜੀ ਹੈ ਭਾਵੇਂ ਇਹ ਖੋਲ੍ਹ ਦਿੱਤਾ ਹੈ ਲੇਕਿਨ ਅਜੇ ਬਟ ਟਰੈਕਿੰਗ ਸ਼ੋਜ਼ ਫਿਊ ਸ਼ਿਪਸ ਮੂਵਿੰਗ। ਹੁਣ ਉੱਥੇ ਇੰਨੇ ਸ਼ਿਪਸ ਦਾ ਜੈਮ ਲੱਗਾ ਹੋਇਆ ਹੈ ਔਰ ਨਾਰਮਲ ਰਾਊਟ ਤੋਂ ਤਾਂ ਉਹਨਾਂ ਨੇ ਅਲਾਉ ਨਹੀਂ ਕੀਤਾ ਕਿ ਉੱਥੇ ਮਾਈਨਸ ਹੋ ਸਕਦੀਆਂ। ਸੋ ਇਹ ਅਜੇ ਸਲੋ ਹੋਏਗਾ ਲੇਕਿਨ ਈਵਨ ਇਸ ਸਟੇਜ ਦੇ ਉੱਤੇ ਇੱਕ ਜੈਸਚਰ ਦੇ ਤੌਰ ਦੇ ਉੱਤੇ ਉਹਨੂੰ ਖੋਲ੍ਹਣਾ ਵੀ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇਸ ਨੂੰ BBC ਨੇ ਜਦੋਂ ਐਨਾਲਾਈਜ਼ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਮੂਮੈਂਟ ਆਫ ਰਿਸਕ ਐਂਡ ਓਪਰਚੁਨਿਟੀ, ਹਾਊ ਟੂ ਸੀਜ਼ ਫਾਇਰਸ ਕੁਡ ਬੂਸਟ US ਈਰਾਨ ਟਾਕਸ, ਕਿ ਦੋਨਾਂ ਥਾਵਾਂ ਤੇ ਸੀਜ਼ ਫਾਇਰ ਹੋਣਾ ਈਰਾਨ ਔਰ ਅਮਰੀਕਾ ਦੇ ਵਿਚਾਲੇ ਸੀ, ਹੁਣ ਲੈਬਨਾਨ ਔਰ ਇਜ਼ਰਾਈਲ ਵਿਚਾਲੇ ਹੈ, ਇਹ ਗੱਲਬਾਤ ਨੂੰ ਬੂਸਟ ਕਰੇਗਾ। ਪਰ ਇਹ ਰਿਸਕ ਕਾਇਮ ਹੈ ਕਿਉਂਕਿ ਜਦੋਂ ਤੁਸੀਂ ਇਜ਼ਰਾਈਲ ਦਾ ਰਵੱਈਆ ਹੁਣ ਟਰੰਪ ਨੇ ਕਿਹਾ ਵੀ ਪ੍ਰੋਹਿਬਿਟ ਕਰਤਾ ਸੀ ਉਹਨਾਂ ਨੂੰ, ਇਨਫ ਇਜ਼ ਇਨਫ ਤਾੜਿਆ ਹੋਇਆ, ਪਰ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ। Israel says military operation against Hezbollah still not complete। ਉਹਨਾਂ ਦਾ ਡਿਫੈਂਸ ਮਿਨਿਸਟਰ ਜਿਹੜਾ ਹੈ ਉਹ ਮਿਸਟਰ ਕਾਟਸ, ਉਹ he warned that if the fighting resumed
displaced residents returning to the country's war torn south would have to evacuate again. ਹੁਣ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਇੰਨੀ ਤਬਾਹੀ ਬਰਬਾਦੀ ਕੀਤੀ ਹੈ ਲਬਨਾਨ ਦੀ, ਜਿਵੇਂ ਮੈਂ ਕਿਹਾ ਕਿ ਵੀ ਆਲਮੋਸਟ 15 ਲੱਖ ਦੇ ਕਰੀਬ 1.5 ਮਿਲੀਅਨ ਡਿਸਪਲੇਸ ਹੋਏ ਨੇ, 3000 ਤੋਂ ਜ਼ਿਆਦਾ ਮਾਰੇ ਗਏ। ਹੁਣ ਜਦੋਂ ਸੀਜ਼ ਫਾਇਰ ਦੀ ਗੱਲ ਆਈ ਤੇ ਉਹ ਜਿਹੜੇ ਦੌੜੇ ਹੋਏ ਨੇ ਉਹ ਵਾਪਸ ਮੁੜਨੇ ਸ਼ੁਰੂ ਹੋ ਗਏ ਹੋਣੇ ਨੇ। ਹੁਣ ਇਹਨਾਂ ਦਾ ਮਕਸਦ ਤਾਂ ਜਿਵੇਂ ਗਜ਼ਾ ਦੇ ਉੱਤੇ ਵੈਸਟ ਬੈਂਕ ਤੇ ਸੋ ਕਾਲਡ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ ਕਬਜ਼ਾ ਕਰਨਾ ਹੈ, ਉਹ ਆਲਰੇਡੀ ਸਾਊਥ ਲੈਬਨਾਨ ਦੇ ਵਿੱਚ ਵੜੇ ਹੋਏ ਨੇ। ਸੋ ਉਹਨਾਂ ਨੂੰ ਲੱਗਦਾ ਕਿ ਵੀ ਜੇ ਉਹ ਵਾਪਸ ਆ ਗਏ ਤੇ ਜਿਹੜਾ ਸਾਡਾ ਸਾਰਾ ਏਜੰਡਾ ਸੀ ਕਿ ਵੀ ਅਸੀਂ ਤਾਂ ਗ੍ਰੇਟਰ ਇਜ਼ਰਾਈਲ ਦੇ ਥੱਲੇ ਲੈਬਨਾਨ ਦੀ ਟੈਰੀਟਰੀ ਕੈਪਚਰ ਕਰਨੀ ਹੈ। ਹਾਲਾਂਕਿ ਲੈਬਨਾਨ ਆਲਮੋਸਟ 50% ਈਸਾਈ ਨੇ, ਕ੍ਰਿਸਚਨ ਨੇ। ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਆਟੋਮੈਨ ਅੰਪਾਇਰ ਤੋਂ ਇਹ ਸਾਰਾ ਖਿੱਤਾ ਖੋਇਆ ਉਹਨਾਂ ਨੇ, ਤੇ ਇਹ ਫ੍ਰੈਂਚ ਦੇ ਹਵਾਲੇ ਸੀ। ਜਿਹੜੇ ਲੈਬਨਾਨੀਜ਼ ਨੇ ਇਹੀ ਨਹੀਂ ਵੀ ਇਕੱਲੇ ਕ੍ਰਿਸਚਨ ਨੇ, ਉਹਨਾਂ ਦੀ ਲੈਂਗੁਏਜ ਜਿਹੜੀ ਹੈ ਮੇਨ ਫ੍ਰੈਂਚ ਸਪੀਕਿੰਗ ਨੇ। ਸੋ ਇਹ ਸਾਰੇ ਦੇ ਜਿਹੜਾ ਉਹਨਾਂ ਨੂੰ ਅਜੇ ਵੀ ਜਿਹੜਾ ਇਜ਼ਰਾਈਲ ਨੂੰ ਇਹ ਲੱਗਦਾ ਕਿ ਵੀ ਜੇ ਉਹ ਵਾਪਸ ਆ ਗਏ ਸੀਜ਼ ਫਾਇਰ ਦੇ ਦੌਰਾਨ ਹੀ ਤਾਂ ਸਾਡਾ ਤਾਂ ਏਜੰਡਾ ਮੁਕੰਮਲ ਨਹੀਂ ਹੋਣਾ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਪੋਟੈਂਸ਼ੀਅਲ ਅਜੇ ਵੀ ਇਜ਼ਰਾਈਲ ਫਾਲਸ ਫਲੈਗ ਕੁਝ ਕਰਵਾ ਸਕਦਾ ਹੈ, ਕੁਝ ਗੜਬੜ ਕਰਵਾ ਸਕਦਾ ਹੈ, ਲੇਕਿਨ ਸਟਿਲ hoping against hope is the folly of human nature। ਸੋ ਇਹ ਸਾਡੀ ਵੀ ਫੋਲੀ ਮੰਨ ਲਓ। ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਜਿਹੜਾ ਹੈ ਉਹ ਇਸ ਇਜ਼ਰਾਈਲ ਦੀ ਗ੍ਰਿਫਤ ਚੋਂ ਨਿਕਲੇ, ਔਰ ਜ਼ਾਹਰ ਹੈ ਕਿ ਔਨਰੇਬਲ ਟਰਮਸ ਦੇ ਨਾਲ ਜਿਹੜਾ ਹੈ ਅਮਰੀਕਾ ਦੀ ਜਿਹੜੀ ਸੁਪਰਾਮੇਸੀ ਬਣੀ ਰਹੇ ਵਰਲਡ ਪੋਲਿਟਿਕਸ ਦੇ ਵਿੱਚ। ਲੇਕਿਨ ਅਲਟੀਮੇਟਲੀ ਗਰਾਊਂਡ ਰਿਐਲਿਟੀਜ਼ ਨੂੰ ਜਦੋਂ ਤੱਕ ਕੋਈ ਵੱਡੀ ਤਾਕਤ ਨਾ ਸਮਝੇ, ਫਿਰ ਇਵੈਂਚੁਅਲੀ ਉਸ ਦੇ ਉੱਤੇ ਜਿਹੜੀ ਨੇ ਉਹ ਟੱਕ ਲੱਗਣੇ ਸ਼ੁਰੂ ਹੋ ਜਾਂਦੇ ਨੇ। ਉਸ ਦਾ ਉਸ ਦੀ ਪਾਵਰ, ਉਸ ਦਾ ਔਰਾ ਇਹ ਖਤਮ ਹੋਣਾ ਸ਼ੁਰੂ ਹੁੰਦਾ, ਜਿਹੜਾ ਅਸੀਂ ਨਹੀਂ ਚਾਹੁੰਦੇ। ਸੋ ਲੈਟ ਵੀ ਸੀ ਇਨ ਦਾ ਕਮਿੰਗ ਡੇਜ਼। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਅੱਜ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।